ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਿਆਸਤ ਦੇ ਬਾਰੇ। ਸਿਸੋਦੀਆ ਅੰਦਰ ਹੈ, ਕਹਿੰਦੇ ਕੇਜਰੀਵਾਲ ਦੀ ਵਾਰੀ ਹੈ, ਈਡੀ ਨੇ ਤਿਆਰੀ ਕਰ ਲਈ ਹੈ ਜੀ। ਪ੍ਰਵੀਨ ਜੀ, ਬਕਾਇਦਾ ਤੌਰ ਤੇ ਸੀਬੀਆਈ ਵੱਲੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ, ਫਿਰ ਈਡੀ ਦੇ ਹਵਾਲੇ ਨਾਲ, ਫਿਰ ਉਹੀ ਈਡੀ ਸੰਜੇ ਸਿੰਘ ਤੱਕ ਗਈ, ਤੇ ਉਸੇ ਮਾਮਲਿਆਂ, ਇਹਨਾਂ ਮਾਮਲਿਆਂ ਦੇ ਵਿੱਚ ਹੀ ਸੀਬੀਆਈ ਵੱਲੋਂ ਕੇਜਰੀਵਾਲ ਨੂੰ ਵੀ ਮਤਲਬ ਸਮੇਂ-ਸਮੇਂ ਸਵਾਲਾਂ ਦੇ ਘੇਰੇ ਚ ਲਿਆਂਦਾ ਗਿਆ। ਈਡੀ ਦੀ ਰਿਪੋਰਟ ਦੇ ਵਿੱਚ ਵੀ ਨਾਮ ਬੋਲਦਾ ਰਿਹਾ ਅਰਵਿੰਦ ਕੇਜਰੀਵਾਲ ਦਾ। ਤੇ ਹੁਣ ਇਸੇ ਸ਼ਰਾਬ ਨੀਤੀ ਦੇ ਮਾਮਲੇ ਚ ਮਨੀ ਲੈਂਡਰਿੰਗ ਦੇ ਨਾਲ ਸੰਬੰਧਿਤ ਪਹਿਲੂ ਦੇ ਆਧਾਰ ਤੇ ਈਡੀ ਨੇ 2 ਨਵੰਬਰ ਨੂੰ ਤਲਬ ਕਰ ਲਿਆ ਜੀ ਅਰਵਿੰਦ ਕੇਜਰੀਵਾਲ ਨੂੰ। ਠੀਕ ਹੈ ਜੀ। ਤੇ 2 ਨਵੰਬਰ ਨੂੰ ਤਲਬ ਕਰਨ ਦਾ ਮਤਲਬ ਕਿ ਹੁਣ ਉਹ ਤੋਂ ਪੁੱਛਗਿੱਛ ਹੋਊਗੀ ਜੀ। ਤੇ ਪੁੱਛਗਿੱਛ ਤੋਂ ਬਾਅਦ ਪੁਰਾਣਾ ਵਰਤਾਰਾ ਤਾਂ ਹੀ ਰਿਹਾ ਕਿ ਇੱਕ ਅੱਧੀ ਪੁੱਛਗਿੱਛ ਤੋਂ ਬਾਅਦ ਜਾਂ ਉਸੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ। ਸੋ ਇਹ ਤਲਵਾਰ ਗ੍ਰਿਫਤਾਰੀ ਦੀ ਹੁਣ ਅਰਵਿੰਦ ਕੇਜਰੀਵਾਲ ਤੇ ਲਟ ਗਈ ਹੈ। ਠੀਕ ਹੈ, ਅੱਛਾ। ਇੱਕ ਪਾਸੇ ਮਨੀਸ਼ ਸਿਸੋਦੀਆ ਦਾ ਮਾਮਲਾ, ਮੇਰਾ ਖਿਆਲ ਫਰਵਰੀ ਮਹੀਨੇ ਦੇ ਅਖੀਰ ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੀ, ਤੇ ਉਸ ਹਵਾਲੇ ਨਾਲ 8 ਮਹੀਨੇ ਹੋ ਗਏ ਲਗਭਗ ਉਹਨਾਂ ਨੂੰ। ਤੇ ਹੁਣ ਪਰ ਅਗਲੇ ਕਹਿੰਦੇ ਜੀ 338 ਕਰੋੜ ਦਾ ਕੋਈ ਖੇਲ ਤਾਂ ਹੈ ਇਹਦੇ ਵਿੱਚ। ਸੋ 338 ਕਰੋੜ ਦੇ ਮੁਨਾਫੇ ਦੇ ਹਵਾਲੇ ਨਾਲ, ਕਿਉਂਕਿ 5% ਨੂੰ 12% ਕਰਨ ਵਾਲਾ ਖੇਡ, ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਦੇਣ ਵਾਲਾ ਖੇਡ, ਤੇ ਸਰਕਾਰੀ ਠੇਕਿਆਂ ਨੂੰ ਖਤਮ ਕਰਨ ਵਾਲਾ ਖੇਡ, ਸਵਾਲਾਂ ਦੇ ਘੇਰੇ 'ਚ ਤਾਂ ਲਿਆ ਰਿਹਾ ਜੀ ਪੂਰਾ ਕੇਜਰੀਵਾਲ ਸਰਕਾਰ ਨੂੰ। ਇਹ ਵੱਖਰੀ ਗੱਲ ਹੈ ਕਿ ਇਹ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਚੱਲਦੀਆਂ ਸਿਆਸਤ ਦੇ ਇਸ਼ਾਰੇ ਤੇ ਨੇ, ਜਿਹੜੀਆਂ ਚੱਲਦੀਆਂ ਭਾਜਪਾ ਦੇ ਇਸ਼ਾਰੇ ਤੇ ਨੇ। ਸੋ ਕੀ ਉਹਨਾਂ ਨੂੰ ਕੁਛ ਦਾਲ ਚ ਕਾਲਾ ਮਿਲਿਆ ਤਾਂ ਇਹ ਕਾਰਵਾਈ ਅੱਗੇ ਵਧੀ ਹੈ, ਜਾਂ ਸਾਰੀ ਦਾਲ ਇਹ ਸੱਚਮੁੱਚ ਕਾਲੀ ਹੈ? 338 ਕਰੋੜ ਦੇ ਲੈਣ ਦੇਣ ਦੇ ਹਿਸਾਬ ਦੇ ਲਈ ਬਕਾਇਦਾ ਤੌਰ ਤੇ ਅਦਾਲਤ ਨੇ ਇਹ ਗੱਲ ਆਖੀ ਹੈ ਕਿ ਹਾਂ 338 ਕਰੋੜ ਦਾ ਲੈਣ ਦੇਣ ਤਾਂ ਹੋਇਆ ਜੀ। ਤੇ ਜੇਕਰ ਇਹ ਲੈਣ ਦੇਣ ਹੋਇਆ ਤੇ ਮਨੀਸ਼ ਸਿਸੋਦੀਆ ਵੱਲੋਂ ਹੀ ਇਹ ਨਵੀਂ ਨੀਤੀ 2020-21 ਦੀ ਲਾਗੂ ਕੀਤੀ ਹੋਈ ਆ। ਸੋ ਉਸ ਹਵਾਲੇ ਨਾਲ ਮਨੀਸ਼ ਸਿਸੋਦੀਆ ਦੇ ਹਾਕਮ ਨੇ, ਹੁਕਮ ਦੇਣ ਵਾਲੇ ਨੇ ਅਰਵਿੰਦ ਕੇਜਰੀਵਾਲ। ਤੇ ਕਈ ਬੈਠਕਾਂ ਦੇ ਦੌਰ ਦੇ ਵਿੱਚ ਜ਼ਿਕਰ ਆਉਂਦਾ ਰਿਹਾ ਕਿ ਕੇਜਰੀਵਾਲ ਦੀ ਸ਼ਮੂਲੀਅਤ ਆ, ਕੇਜਰੀਵਾਲ ਦੇ ਘਰੇ ਆ, ਉਹਦੀ ਹਾਜ਼ਰੀ ਚ ਆ। ਸੁਕੇਸ਼ ਠੱਗ ਕਈ ਤਰ੍ਹਾਂ ਦੀ ਚੈਟ ਦਾ ਹਵਾਲਾ ਦਿੰਦਾ ਰਿਹਾ ਅਦਾਲਤਾਂ ਚ, ਹੈਨਾ। ਸੋ ਇਹ ਫਿਰ ਗੋਆ ਦਾ ਜ਼ਿਕਰ ਵਿੱਚ ਕਾਫੀ ਥਾਵਾਂ ਤੇ ਆਉਂਦਾ ਰਿਹਾ ਕਿ ਫੰਡ ਚੋਣ ਪ੍ਰਚਾਰ ਲਈ ਵਰਤਿਆ। ਪਾਰਟੀ ਦੇ ਹਵਾਲੇ ਨਾਲ ਵੀ ਮਾਨਯੋਗ ਅਦਾਲਤ ਪਹਿਲਾਂ ਪੁੱਛ ਚੁੱਕੀ ਆ ਕਿ ਜੇਕਰ ਇਹ ਮਾਮਲਾ ਪਾਰਟੀ ਦੇ ਫੰਡਾਂ ਦਾ ਹੈ, ਪਾਰਟੀ ਨੇ ਦੁਰਵਰਤੋਂ ਕੀਤੀ ਹੈ ਪੈਸੇ ਦੀ, ਫਿਰ ਇਸ ਕੇਸ ਦੇ ਵਿੱਚ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਇਆ? ਸੋ ਪਾਰਟੀ ਨੂੰ ਵੀ ਪਾਰਟੀ ਬਣਾਓ। ਸੋ ਇਸ ਲਈ ਕੱਲ ਆਮ ਆਦਮੀ ਪਾਰਟੀ ਦੇ ਦਿੱਲੀ ਦੇ 1-2 ਮੰਤਰੀ ਵੀ ਬੋਲ ਰਹੇ ਸੀਗੇ ਜੀ ਇਹ ਤਾਂ ਸਾਡੀ ਸਰਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ, ਸਾਡੀ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਪਰ ਈਡੀ ਨੇ ਜੀ ਪੂਰੀ ਤਿਆਰੀ ਕਰ ਲਈ ਹੈ। 2 ਨਵੰਬਰ ਦੇ ਲਈ ਵੱਡੇ ਸਵਾਲਾਂ ਦੀ ਸੂਚੀ ਅਰਵਿੰਦ ਕੇਜਰੀਵਾਲ ਲਈ ਤਿਆਰ ਹੈ। ਤੇ ਉਹ ਸੂਚੀ ਤੋਂ ਬਾਅਦ ਕੀ ਅਗਲੀ ਸੂਚੀ ਆਊਗੀ ਜਾਂ ਅਗਲੀ ਅਦਾਲਤ 'ਚ ਤਰੀਕ ਆਊਗੀ, ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਈਡੀ ਕੀ ਇਹ ਪੁੱਛਗਿੱਛ ਦੇ ਰੂਪ 'ਚ ਅੱਗੇ ਵਧਾਉਂਦੀ ਆ, ਜਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਵੀ ਤਿਆਰੀ ਆ। ਸੋ ਇਸ ਲਈ ਇਹ ਤਾਂ ਵੈਸੇ ਹੁਕਮ ਤਾਂ ਕਹਿੰਦੇ ਪਿੱਛੋਂ ਆਉਂਦੇ ਨੇ, ਈਡੀ ਵੀ ਰਾਜਨੀਤਿਕ ਧਿਰ ਬਣ ਗਈ ਆ ਹੁਣ। ਸੋ ਪਰ ਇਸ ਪਹਿਲੂ ਤੇ ਅਸਰ ਪੰਜਾਬ ਤੱਕ ਪਾ ਦਿੱਤਾ ਹੈ। 1 ਨਵੰਬਰ ਨੂੰ ਬਹਿਸ ਜ਼ਰੂਰ ਕਰਨ ਜਾ ਰਹੀ ਆ ਪੰਜਾਬ ਸਰਕਾਰ, ਪਰ ਅੰਦਰ ਖਾਤੇ ਉਹਨਾਂ ਨੂੰ ਵੀ ਤਰੇੜੀਆਂ ਨੇ ਹੁਣ ਇਸ ਮਸਲੇ ਦੀ ਕਿ ਅਸੀਂ ਉਹੀ ਦਿੱਲੀ ਵਾਲੀ ਪਾਲਿਸੀ ਇੱਥੇ ਲਿਆਂਦੀ ਸੀ, ਜਦੋਂ ਕਿ ਦਿੱਲੀ ਦੇ ਵਿੱਚ ਇਹ ਪਾਲਿਸੀ ਵਾਪਸ ਵੀ ਲੈ ਲਈ ਸੀ, ਫਿਰ ਵੀ ਅਸੀਂ ਇੱਥੇ ਲਿਆਂਦੀ ਸੀ। ਸੋ ਇਸ ਲਈ ਉਸ ਤੋਂ ਬਾਅਦ ਪੰਜਾਬ ਦੇ ਅਫਸਰ, ਅਧਿਕਾਰੀ, ਮੰਤਰੀ, ਸੰਤਰੀ ਉਹ ਵੀ ਸਵਾਲਾਂ ਦੇ ਘੇਰੇ 'ਚ ਨੇ ਤੇ ਇਹੀ ਅੰਦਾਜ਼ੇ ਲਾ ਰਹੇ ਨੇ ਕਾਨੂੰਨੀ ਮਾਹਰ ਕਿ ਸੰਜੇ ਸਿੰਘ ਵੀ ਅੰਦਰ ਹੈ ਨਾ, ਜੈਨ ਵੀ ਫਸਿਆ ਹੈ ਤੇ ਮਨੀਸ਼ ਸਿਸੋਦੀਆ ਵੀ ਅੰਦਰ, ਜ਼ਮਾਨਤ ਅਰਜੀ ਖਾਰਜ ਹੋ ਗਈ ਔਰ ਅਜੇ ਪਤਾ ਨਹੀਂ 6 ਮਹੀਨੇ 8 ਮਹੀਨੇ ਜ਼ਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ। ਤੇ ਉਸ ਤੋਂ ਬਾਅਦ ਹੁਣ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਹੈ। ਕੀ ਇਹ ਗ੍ਰਿਫਤਾਰੀ ਦੀ ਤਿਆਰੀ ਹੈ ਜਾਂ ਨਾਰਮਲ ਪੁੱਛਗਿੱਛ ਹੈ, ਇਹ ਆਉਂਦਾ ਸਮਾਂ ਦੱਸੇਗਾ। ਨਹੀਂ, ਜੇ ਜਿੱਦਣ ਦਾ ਸੰਜੇ ਸਿੰਘ ਨੂੰ ਕੀਤਾ ਗ੍ਰਿਫਤਾਰ ਆਮ ਆਦਮੀ ਪਾਰਟੀ ਵਾਲੇ ਲੀਡਰ ਤੇ ਵਰਕਰ ਤਾਂ ਦਿੱਲੀ ਦੇ ਉਦੋਂ ਦੀ ਕਹੀ ਜਾਂਦੇ ਕਿ ਹੁਣ ਕੇਜਰੀਵਾਲ ਨੂੰ ਕਰਨਗੇ। ਪਤਾ ਹੀ ਹੈ ਫਿਰ ਇਹਦਾ ਮਤਲਬ। ਜੀ, ਇਹਨਾਂ ਨੂੰ ਪਤਾ ਹੀ ਹੈ ਸ਼ਾਇਦ।